ਤੇਰੇ ਗੁੰਮ ਹੁੰਦਾ ਹੀ ਆਈ ਸੈਨ ਨੇ ਮੈਨੂੰ ਕਿਹਾ ਅਸਲ ਤੋਂ ਅਗਲੇ ਦਿਨ ਸ਼ਹਿਰ ਗਿਆ ਸੀ ਡੋਗੀ ਖਰੀਦਣ ਉਹਨਾਂ ਕੋਲ ਸੇਮ ਇਹੋ ਜਿਹੇ ਡੋਗੀ ਸੀਗੇ अगर मतलब क्या ले जाना है ना दूध वगैरह हाली तक इतने साम भी रहे नहीं गए वैसे तो आपकी चीज़ दिखावा सप ने अपनी वर्दी ला के सिटी हुई है पता नहीं जहरीली भी होती है जो भी अल्लाह खैर करेगा। हाँ जी तो वापस घर जी असं पहुंचे खड़े आके देखो कुत्ता पछाना टूल प्लाजा ते आ गया क्योंकि साढ़े को बिस्मिल्लाहिर्रहमानिर्रहीम अस्सलाम वालेकुम की हाल चाल है। मैं तमाम बड़ भाई दे उम्मीद करने कि मैं तमाम बड़ भाई बिल्कुल ठीक ठाक हो सर मैं भी अल्लाह दे फजल ते करम नाल बिल्कुल ठीक ठाक हां ते आप जहां भी रहो खुश रहो आबाद रहो हंसते रहो मुस्कुराते रहो हमारी ड्रेस दे साथ में दो में याद ਤੇ ਸਭ ਤੋਂ ਪਹਿਲੇ ਜਾ ਕੇ ਹਸਨ ਫੈਮਿਲੀ ਵਲੌਗ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅੱਛੇ ਕਮੈਂਟ ਕੀਤੇ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਸਾਡਾ ਚੈਨਲ ਚੱਲਣਾ ਹੈ। ਇਸੇ ਤਰ੍ਹਾਂ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋਗੇ ਤੇ ਇਨਸ਼ਾਅੱਲਾ ਸਾਡਾ ਚੈਨਲ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋਵੇਗਾ। ਬਾਕੀ ਸਵੇਰ ਮੁੱਠੀ ਹੈਗੀ ਬੱਚਿਆਂ ਨੂੰ ਉਠਾਇਆਗਾ ਬੱਚੇ ਜਿਹਨਾਂ ਅਰਬੀ ਦੇ ਸਬਕ ਪੜ੍ਹਨ ਚਲੇ ਗਏ ਤੇ ਮੈਂ ਜਿਹੜੀਆਂ ਨਾ ਮੈਂ ਜਿਹੜੇ ਜਾਨਵਰ ਬਾਹਰ ਬੰਨੇ ਉਹਨਾਂ ਨੂੰ ਚਾਰਾ ਪਾਇਆ ਚਾਰਾ ਪਾ ਕੇ ਬਾਕੀ ਦੇ ਸਮੇਟ ਕੇ ਰੱਖ ਦਿੱਤਾ ਕੋਈ ਕੱਪੜਾ ਪਾ ਦਿੱਤਾ। ਹੁਣ ਜਿਹੜਾ ਨਾ ਸੈਂਡ ਦੀ ਸਫਾਈ ਕਰ ਰਹੀ ਹਾਂ ਸੈਂਡ ਦੀ ਸਫਾਈ ਕਰ ਲੈਣੀ ਆਸ਼ਾ ਫਾਤਮਾ ਜਿਹੜੀ ਖੋਲਣਾ ਬੱਚਿਆਂ ਵਾਸਤੇ ਜਿਹੜਾ ਨਾ ਨਾਸ਼ਤਾ ਬਣਾ ਰਹੀ ਹੈਗੀ। ਸਾਡਾ ਜਿਹੜਾ ਅੱਜ ਸਿਲੰਡਰ ਹੈ ਨਾ ਉਹ ਖਤਮ ਹੋ ਗਿਆ ਹੈਗਾ ਤੇ ਜਿਹੜਾ ਨਾ ਅੱਜ ਲੱਕੜਾਂ ਤੇ ਚਾਹ ਪਕਾਣੀ ਪਈ ਹੈਗੀ ਤੇ ਚਾਹ ਸਾਡੀ ਨਹੀਂ ਹੈਗੀ ਕਾਵਾ ਹੈਗਾ ਅੱਜ ਕਾਵਾ ਬਣਾ ਰਹੇ ਹਾਂ ਕਿਉਂਕਿ ਦੁੱਧ ਨਹੀਂ ਲੈਂਦੇ ਹੈਗੇ ਅੱਗੇ ਮਾਮੂਰਾ ਕੋ ਦੁੱਧ ਲੈਂਦੇ ਸੀ ਮਾਮੂਰਾ ਜਿਹੜੀ ਮੱਝ ਇਹਨੂੰ ਵੇਚ ਦਿੱਤੀ ਹੈਗੀ ਉਹਨਾਂ ਦੀ ਬੇਟੀ ਦੀ ਸ਼ਾਦੀ ਹੈਗੀ ਤੇ ਉਹ ਵਿਚਾਰੇ ਤਾਂ ਹੋਰ ਕੋਈ ਕਾਰੋਬਾਰ ਨਹੀਂ ਬਸ ਇਹ ਜਿਹੜਾ ਨਾ ਜਾਨਵਰਾਂ ਦਾ ਹੀ ਕਰਦਾ ਹੈਗਾ ਪੱਠੇ ਬਾੜੇ ਦੀ ਉਹ ਇਹਨਾਂ ਨੂੰ ਪਾਉਂਦਾ ਜਦੋਂ ਫਿਰ ਕੋਈ ਜ਼ਰੂਰਤ ਹੋਈ ਵਿੱਚ ਜਾਨਵਰ ਇੱਕ ਵੇਚ ਦਿੱਤਾ ਤੇ ਉਹਨਾਂ ਨੇ ਮੱਝ ਵੇਚ ਦਿੱਤੀ ਵੇਚ ਕੇ ਤਾਂ ਆਪਣੀ ਬੇਟੀ ਦੀ ਸ਼ਾਦੀ ਕਰ ਰਿਹਾ ਹੈਗਾ ਤੇ ਕੋਈ ਨਹੀਂ ਉਹ ਵੀ ਹੁਣ ਉਹਨਾਂ ਕੋਈ ਦੁੱਧ ਨਹੀਂ ਹੈਗੇ ਸਾਡੇ ਕੋਈ ਨਹੀਂ ਹੈਗੇ ਅਸੀਂ ਚੱਲੇ ਆ ਵੀ ਪੜੋਸੀਆਂ ਦੇ ਨਾਲੇ ਟਾਈਮ ਨਾਲ ਚੋ ਲੈਂਦੇ ਹਨ ਮਾਮੂ ਹੋਰੀ ਸਵੇਰ ਵੀ ਟਾਈਮ ਨਾਲ ਲੱਭ ਜਾਂਦਾ ਸ਼ਾਮ ਦਾ ਵੀ ਟਾਈਮ ਨਾਲ ਲੱਭ ਜਾਂਦਾ ਤੇ ਅਸੀਂ ਮੁੰਡੇ ਨੂੰ ਲੈ ਲੈਂਦੇ ਸੀ ਤੇ ਹੋਰ ਤੋਂ ਕਿਦੋਂ ਫਿਰ ਅਸੀਂ ਲੈਂਦੇ ਕੋਈ ਨਹੀਂ ਆ ਵੀ ਅਸੀਂ ਜਾ ਕੇ ਫਿਰ ਕਿਦੋਂ ਲੈਣਾ ਪਵੇਗਾ ਬੱਚੇ ਹੁੰਦੇ ਕੋਈ ਨਹੀਂ ਬੱਚੇ ਸਕੂਲ ਚਲੇ ਜਾਂਦੇ ਤੇ ਇਸ ਵਾਸਤੇ ਅਸੀਂ ਫਿਰ ਦੁੱਧ ਲੈਂਦੇ ਕੋਈ ਨਹੀਂ ਕਾਹਵਾ ਪਕਾ ਲੈਂਦੇ ਕਾਹਵੇ ਨਾਲ ਗੁਜ਼ਾਰਾ ਕਰ ਲੈਂਦੇ ਹੈਗੇ ਤੇ ਬੱਚੇ ਜਿਹੜੇ ਨੂੰ ਕਾਹਵੇ ਦੇ ਨਾਲ ਜਿਹੜੇ ਰਸਾਂ ਦਾ ਨਾਸ਼ਤਾ ਕਰਕੇ ਜਾਣਗੇ ਫਿਰ ਜਦੋਂ ਦੋ ਆਵਣਗੇ ਨਾ ਛੁੱਟੀ ਟਾਈਮ ਉਦੋਂ ਫਿਰ ਖਾਣਾ ਖਾਣਗੇ ਕਿਉਂਕਿ ਸਵੇਰ ਜਿਹੜਾ ਨਾ ਰੋਟੀ ਨਹੀਂ ਖਾ ਕੇ ਜਾਂਦੇ ਬਸ ਸਿਰਫ ਚਾਹ ਤੇ ਰਸ ਇਹ ਖਾ ਕੇ ਚਲੇ ਜਾਂਦੇ ਨੇ ਤੇ ਹੁਣ ਤਾਂ ਚਾਹ ਤੇ ਕਾਹਵਾ ਖਾ ਕੇ ਪੀ ਕੇ ਜਾਵਣਗੇ ਤੇ ਮੈਂ ਜਿਹੜੀ ਨਾ ਸਾਰੀ ਸੇਨ ਦੀ ਸਫਾਈ ਕਰ ਲੈਣੀ ਹੈਗੀ ਜਦੋਂ ਜਿਹੜਾ ਨਾ ਬੁਲਾ ਰਹੀ ਹੈਗੀ ਸਫਾਈ ਅੱਛੀ ਤਰ੍ਹਾਂ ਕਰਕੇ ਸਾਰਾ ਪੂਰਾ ਕਚਰਾ ਜਿਹੜਾ ਬਾਹਰ ਸੱਟਣੀ ਹੈਗੀ ਤੇ ਅੱਜ ਮਾਸ਼ਾਅੱਲਾ ਸੂਰਜ ਵੀ ਬਹੁਤ ਪਿਆਰਾ ਨਿਕਲਿਆ ਹੋਇਆ ਹੈਗਾ ਬੜੀ ਪਿਆਰੀ ਜਿਹੜੀ ਧੁੱਪ ਨਿਕਲੀ ਖੜੀ ਉਹ ਵੀ ਤੁਹਾਨੂੰ ਦਿਖਾਣੀ ਹੈਗੀ ਤੇ ਅਲਹਮਦੁਲਿਲਾ ਜਿਹੜਾ ਨਾ ਬਾਕੀ ਘਰ ਦੀ ਸਾਰੀ ਸਾਫ ਸਫਾਈ ਕਰ ਦਿੱਤੀ ਬੱਚੇ ਜਿਹੜਾ ਪੜ੍ਹ ਕੇ ਆ ਗਏ ਹੁਣ ਨਾਸ਼ਤਾ ਕਰਾਂਗੇ ਨਾਲ ਜਿਹੜੇ ਨਾ ਮੇਰੇ ਵਾਸਤੇ ਵੀ ਕੱਢ ਕੇ ਰੱਖਿਆ ਨਸ਼ਾ ਫਾਤਮਾ ਟਾਈਮ ਆ ਜਾ ਤੂੰ ਜਿਹੜਾ ਨਾ ਨਾਸ਼ਤਾ ਕਰ ਲੈ ਮੈਂ ਵੀ ਮੂੰਹ ਧੋ ਕੇ ਆ ਗਈ ਹੈਗੀ ਬਾਕੀ ਜਿਹੜਾ ਨਾ ਇੱਕ ਕੱਪ ਚਾਹ ਦਾ ਤੇ ਨਾਲ ਕਾਵਾ ਤੇ ਨਾਲ ਡੱਬਾ ਰੋਟੀ ਨਾਲ ਜਿਹੜਾ ਨਾਸ਼ਤਾ ਕਰਾਂਗੇ ਫਿਰ 12 ਵਜੇ ਜਿਹੜਾ ਨਾ ਖਾਣਾ ਬਣਾਵਾਂਗੇ ਬਾਕੀ ਜਿਹੜਾ ਘਰ ਦੀ ਸਾਰੀ ਸਾਫ ਸਫਾਈ ਜਿਹੜਾ ਨਾ ਕਰ ਲਈ ਗਈ ਤੇ ਹੁਣ ਜਿਹੜਾ ਨਾ ਹਸਨ ਤੇ ਮੈਂ ਚੱਲੇ ਆਂਗੇ ਜਿਹੜੀ ਅਸਲ ਦੀ ਦਾਦੀ ਅਮਨ ਨੂੰ ਤਬੀਅਤ ਖਰਾਬ ਹੈਗੀ ਉਹਦੀ ਦਵਾਈ ਲੈਣੀ ਦੀ ਰਾਤ ਨੂੰ ਅਸੀਂ ਜਿਹੜਾ ਨਾ ਦਾਦੀ ਜਾਨ ਦੀ ਦਵਾਈ ਵੀ ਲੈਣੇ ਤੇ ਵਾਪਸ ਤਾਂ ਨਹੀਂ ਜਾਣਾ ਤੂੰ ਫੁੱਫੋ ਲਈ ਹੋ ਕੇ ਆਵਾਂਗੇ ਹਾਂ ਦੁਆੜੇ ਫੁੱਫੋ ਨਹੀਂ ਤਾਂ ਲਈ ਹੋ ਕੇ ਆਵਾਂਗੇ ਨਾ ਤੇ ਉਦੋਂ ਇਨਸ਼ਾਅੱਲਾ ਤਾਂ ਜਿਹੜਾ ਨਾ ਅਲੀ ਰਜ਼ਾਨ ਉਹਦਾ ਪਤਾ ਕਰਕੇ ਆਵਾਂਗੇ ਵੀ ਜਿਹੜੀ ਉਹਨਾਂ ਦੀ ਟਿਕਟ ਹੋਈ ਸੀ ਉਹਨਾਂ ਦਾ ਕੀ ਬਣਿਆ ਹੈਗਾ ਉਹਦਾ ਹੱਲ ਹੋਇਆ ਜਾਂ ਨਹੀਂ ਹੋਇਆ ਕਿਉਂਕਿ 1 ਤੇ ਕਾਰ ਕੀਤੀ ਉਹਨੇ ਰਪਟ ਜਿਹੜੀ ਇਹਨੂੰ ਖਾਣੇ ਦਿੱਤੀ ਉਹਨੇ ਤੇ ਥਾਣੇਦਾਰ ਉਹਨਾਂ ਨੇ ਕਿਹਾ ਸੀਗਾ ਵੀ ਬਹੁਤ ਜਲਦੀ ਜਿਹੜੇ ਨੂੰ ਤੁਹਾਡੀ ਚੀਜ਼ਾਂ ਵਾਪਸ ਮਿਲ ਜਾਣਗੀਆਂ ਉਹਨਾਂ ਦਾ ਵੀ ਪਤਾ ਕਰਕੇ ਆਵਾਂਗੇ ਕਿਉਂਕਿ ਉਸੇ ਸਾਈਡ ਤੋਂ ਜਿਹੜਾ ਨੂੰ ਦਵਾਈ ਲੈਣ ਜਾਣਾ ਹੈਗਾ ਬਾਕੀ ਇਸ ਨੂੰ ਆਪਾਂ ਚੱਲੀਏ ਕਿਉਂਕਿ ਸਿਆਲੀ ਦੇਗਾ ਬਾਕੀ ਅੜ ਕੇ ਪਲੇਟ ਸਾਨੂੰ ਬਹੁਤ ਜ਼ਿਆਦਾ ਟਾਈਮ ਚਾਰਾ ਜਿਹੜਾ ਨਾ ਉਹ ਵੀ ਆਣ ਕੇ ਕੱਟਣਾ ਹੈਗਾ ਤੇ 10:55 ਹੋ ਗਏ 11 ਵਜ ਗਏ ਨੇ ਇੱਥੋਂ ਨਿਕਲਦਾ 11 ਵਜ ਗਏ ਸਰਦੀਆਂ ਦੇ ਸਾਈਵਾਲ ਤੋਂ ਅੱਗੇ ਆਪਾਂ ਜਾਣਾ ਸਾਈਵਾਲ ਤੋਂ ਅੱਗੇ ਜਾਣਾ ਪੈਣਾ ਹੈਗਾ ਬਾਕੀ ਇਹ ਸਾਰਾ ਜਿਹੜਾ ਨਾ ਕੁਝ ਕੱਟਿਆ ਪਿਆ ਹੈ ਐਸਾ ਦਾ ਅੱਬੂ ਜਿਹੜਾ ਨਾ ਪਾ ਦੇਵੇਗਾ ਉਹਦੀ ਵੀ ਤਬੀਅਤ ਇਹਨਾਂ ਨਾਲ ਖਰਾਬ ਹੈ ਸੋ ਬੁਖਾਰ ਸੋ ਅੱਜ ਦੂਸਰੇ ਤੀਸਰੇ ਦਿਨ ਦਾ ਤੇ ਉਦੋਂ ਆਣ ਕੇ ਫਿਰ ਅਸੀਂ ਚਾਰਾ ਜਿਹੜਾ ਉਹ ਵੱਢ ਕੇ ਉਹਦੀ ਜਿਹੜਾ ਕੁੱਤਰ ਕੇ ਪਾ ਲਵਾਂਗੇ ਤੇ ਹੁਣ ਚੱਲੀਏ ਚਲੋ वालेकुम जी की हाल चाल ने ठीक ठाक हो अलहमदुलिल्लाह मैं भी बिल्कुल ठीक ठाक आ गया वैसे तो जिमें अम्मी जान ने सुबह तुहाडे ने शेयर किया सीगा असीं आए सीगे दादी जान की दवाई वगैरह लई हैगी पहले साई वालों तो उस तो बाद फिर आ गया भाई हुसैन होरां ले ਇੱਥੇ ਆਏ ਆਂਗੇ ਮੈਂ ਕਿ ਚਲੋ ਫੁੱਫੋ ਹੋਰਾਂ ਲਈ ਹੋ ਹੀ ਜਾਵਾਂਗੇ ਉਹ ਦਾਦੀ ਜਾਨ ਵੀ ਹੋ ਲਵਣਗੀਆਂ ਔਰ ਇੱਥੇ ਇਹਨਾਂ ਕੋਲ ਆਉਣ ਸਾਨੂੰ ਵੈਸੇ ਤਾਂ ਕਾਫੀ ਟਾਈਮ ਹੋ ਗਿਆ ਫੋਨ ਦੀ ਚਾਰਜਿੰਗ ਖਤਮ ਹੋਈ ਸੀ ਚਾਰਜ ਕੀਤਾ ਹੈਗਾ ਔਰ ਹੁਣ ਨਿਕਲਿਆ ਆ ਗਿਆ ਵੈਸੇ ਤਾਂ ਭਾਈ ਹੁਸੈਨ ਜੇ ਕਹਿੰਦੇ ਆ ਜਾ ਆਪਾਂ ਯਾਰ ਬਾਹਰ ਘੁੰਮ ਫਿਰ ਆਈਏ ਮੈਂ ਕਿ ਯਾਰ ਚੱਲਨੇ ਆਂਗੇ ਔਰ ਓਏ ਛੋਟੇ ਛੋਟੇ ਬੱਕਰੀਆਂ ਦੇ ਬੱਚੇ ਫਿਰਦੇ ਕਿੰਨਾਂ ਦੀ ਬੱਕਰੀਆਂ ਨੇ ਬਿੱਲੋ ਦੀ ਅੰਮੀ ਦੀ ਹੈ ਅੱਛਾ ਬਿੱਲੋ ਦੀ ਅੰਮੀ ਦੀਆਂ ਨੇ ਜਿਹੜੇ ਨਾਲ ਵਾਲੇ ਪੜੋਸੀ ਨੇ ਹੁਸੈਨ ਦੇ ਜਿਹੜਾ ਚਾਚੂ ਹੈ ਨਾ ਉਹਨਾਂ ਦੀ ਬੱਕਰੀ ਦੀਆਂ ਛੋਟੇ ਛੋਟੇ ਕਿਊਟ ਆਪਣੀ ਸਾਡੇ ਕੋਲ ਜੇ ਬੱਕਰੀ ਹੈ ਨਾ ਸੂਣ ਵਾਲੀ ਹੈ ਨਾ ਤੇ ਉਹਨੇ ਏਡੇ ਏਡੇ ਬੱਚੇ ਦੇਣੇ ਨੇ ਰੰਗ ਹੀ ਕੀ ਪਤਾ ਹੋ ਜਾਈ ਹੋਵੇ ਬੜੇ ਕਿਊਟ ਨੇ ਛੋਟੇ ਛੋਟੇ ਦੇਖੋ ਹੁਸੈਨ ਨੇ ਮੈਨੂੰ ਕਿਹਾ ਅਸਲ ਤੋਂ ਅਗਲੇ ਦਿਨ ਸ਼ਹਿਰ ਗਿਆ ਸੀ ਡੋਗੀ ਖਰੀਦਣ
ਉਹਨਾਂ ਕੋਲ ਸੇਮ ਇਹੋ ਜਿਹੇ ਡੋਗੀ ਸੀਗੇ। ਇਹਨਾਂ ਦੀ ਅੰਮੀ ਤਾਂ ਕੋਈ ਨਹੀਂ ਇੱਥੇ, ਨਹੀਂ ਇੱਥੇ ਨਹੀਂ ਹੈ। ਸੇਮ ਇਹੋ ਜਿਹੀ ਡੋਗੀਆਂ ਮੈਨੂੰ ਨਾ 10,000 ਰੁਪਏ ਦਾ ਦੱਸਿਆ। ਇਹ ਕਹਿੰਦਾ ਪੈ ਤੂੰ ਜਿੰਨੇ ਮਰਜ਼ੀ ਲੈ ਜਾ 3 ਪੈਸੇ ਲੈ ਗਏ। ਹੋਰ ਦਿਖਾਣੇ ਆ। ਹਾਂ ਹੋਰ ਵੀ ਕਿਊਟ ਨੇ। ਹਾਂ ਮੇਰੇ ਭਾਈ ਕੋਲ ਹੈਗੇ ਉਹ। ਅੱਛਾ ਉਧਰ ਦੇਖੋ ਮੌਜੇ ਮਾਰ ਕੇ ਹਾਲੀ ਤੱਕ ਇਹਨੂੰ ਪਤਾ ਹੀ ਨਹੀਂ ਚੱਲ ਇਹਨੂੰ ਪਤਾ ਹੀ ਨਹੀਂ ਚੱਲ ਰਿਹਾ ਕਿਹੜੀ ਦੁਨੀਆ 'ਚ ਫਿਰਨਾ। ਇੱਧਰ ਆ ਇਹਨਾਂ ਸਾਰਿਆਂ ਚ ਸਮਝਦਾਰ ਹੈ। ਵੈਸੇ ਹੁਸੈਨ ਭਾਈ ਮੈਂ ਨਾ ਵੀਡੀਓ ਬਣਾ ਰਿਹਾ ਨਾ, ਬੱਬੂ ਨੂੰ ਦਿਖਾ ਲਵਾਂਗਾ। ਅਗਰ ਮਤਲਬ ਕਿਆ ਲੈ ਜਾਣਾ ਹੈ ਨਾ ਦੁੱਧ ਵਗੈਰਾ ਹਾਲੀ ਤੱਕ ਇੱਥੇ ਸਾਂਭ ਹੀ ਰਹੇ ਨੇਗੇ। ਵੈਸੇ ਤਾਂ ਆਪਣੀ ਅੰਮੀ ਕੋਲ ਨੇਗੇ, ਸਾਂਭ ਰਹੇ ਥੋੜੇ ਜਿਹੇ ਵੱਡੇ ਹੋਣਗੇ ਨਾ ਫਿਰ ਇੱਥੋਂ ਲੈ ਜਾਵਾਂਗੇ। ਯਾਨੀ ਅੱਛੀ ਨਸਲ ਦੇ ਨੇ। ਅੱਛੀ ਨਸਲ ਦੇ ਨੇ, ਕਿਊਟ ਨੇ ਡੌਗੀ। ਕਿਸੇ ਨੇ ਲੈਣਾ ਹੋਵੇ ਭਾਈ ਤੁਹਾਨੂੰ ਸ਼ਹਿਰਾਂ 'ਚ 10,000 ਤਾਂ ਮਿਲਦਾ, ਅਸੀਂ 5,000 ਦਾ ਦੇਵਾਂਗੇ। ਟੈਨਸ਼ਨ ਨਹੀਂ ਲੈਣੀ, ਸਸਤੇ ਨੇਗੇ ਇੱਥੇ ਯਾਰ। ਬੜੇ ਮਹਿੰਗੇ ਨੇ ਯਾਰ ਸ਼ਹਿਰਾਂ 'ਚ। ਆਪਾਂ ਤਾਂ ਇੱਥੇ ਮੰਗ ਕੇ ਹੁਣ ਇੱਥੇ ਆਮ ਮਤਲਬ ਕਿ ਨੇਗੇ। ਇੱਥੇ ਹੋਰ ਪਿੰਡ ਚਲੇ ਜਾਓ ਅੱਗੇ, ਮਤਲਬ ਕਿ ਹੋਰ ਵੀ ਕਾਫੀ ਕੁੱਤੀਆਂ ਦੇ ਐਵੇਂ ਪਏ ਹੋਣਗੇ ਗਲੂਰੇ। ਤੇ ਅਸੀਂ ਮਤਲਬ ਕਿਸੇ ਮੰਗੇ ਬਗੈਰ ਹੀ ਉਂਝ ਹੀ ਆਮ ਪਏ ਹੁੰਦੇ ਨੇਗੇ ਲੈ ਨੇ, ਕਿਤਨੇ ਕਿਊਟ ਨੇਗੇ। ਲੇਕਿਨ ਯਾਰ ਉੱਥੋਂ ਮੈਂ ਜਦੋਂ ਰੇਟ ਸੁਣਿਆ ਨਾ ਮੈਂ ਖੁਦ ਡਰ ਗਿਆ। ਮੈਂ ਕਿਹਾ ਹੈ ਇੰਨੇ ਮਹਿੰਗੇ। ਇਹੋ ਜਿਹੇ ਸੀ ਸੇਮ ਹੀ ਐਸੇ ਜਿੱਦਾਂ। ਤੇ ਉਹਨਾਂ ਨੇ ਕਿਹਾ ਜੀ ਇਹ 10,000 ਰੁਪਏ ਦਾ ਸਿਰਫ ਬੱਚਾ ਹੈਗਾ, 60,000 ਰੁਪਏ ਦਾ ਐਡਾ ਡੋਗੀ ਸੀਗਾ। ਮੈਂ ਕਿਹਾ ਅੱਜ ਤੋਂ ਬਾਅਦ ਇੱਥੋਂ ਆ ਕੇ ਰੇਟ ਨਹੀਂ ਪੁੱਛਣਾ ਇਹੋ ਜਿਹੀ ਚੀਜ਼ਾਂ ਦਾ। ਬਾਕੀ ਬੰਦਾ ਮਤਲਬ ਪਰਿੰਦੇ ਵਗੈਰਾ ਸ਼ਹਿਰੋਂ ਖਰੀਦ ਲਵੇ, ਇਹੋ ਜਿਹੀ ਚੀਜ਼ਾਂ ਪਿੰਡ ਦੀਆਂ ਠੀਕ ਰਹਿੰਦੀਆਂ ਨੇ। ਕਿਉਂਕਿ ਵੈਸੇ ਵੀ ਚੋਰਾਂ ਚੂਰਾਂ ਤੋਂ ਰੱਖਣੇ ਨਾ, ਇਹੋ ਜਿਹੇ ਇੱਥੋਂ ਹੀ ਲੈ ਜਾਵਾਂਗਾ ਮੈਂ। ਇਹਨਾਂ ਕੋਲ ਡੋਗੀ ਕਿਊਟ ਹੈਗਾ। ਉਹਦੇ ਬਾਈ ਅਮਰ ਕੋਲ ਵੀ ਹੈਗਾ ਕੋਈ ਕਹਿ ਰਿਹਾ। ਉਹ ਮੈਂ ਨਾ ਤੁਸੀਂ ਖੁਸ਼ ਹੋ ਜਾਓਗੇ ਵੇਖ ਕੇ ਖੁਸ਼ ਹੋ ਜਾਓਗੇ। ਚਲੋ ਚੱਲਨੇ ਆ ਨਾ, ਚੱਲ ਕੇ ਦੇਖਣੇ ਆਗੇ। ਚੱਲ ਯਾਰ ਉਹ ਭਾਈ ਅਮਰ ਵਾਲਾ ਹੀ ਲੈ ਆਏ ਨੇਗੇ। ਗੁੱਲਰ ਹੈਗਾ ਇਹ ਵੀ ਛੋਟਾ ਹੈ, ਮੈਂ ਸਮਝਿਆ ਵੱਡੀ ਹੈਗੀ। ਹਾਂ ਉਹ ਚੈੱਕ ਕਰੋ ਜੀ ਕਿਆ ਬਾਤ ਹੈ। ਵਾਕਈ ਯਾਰ ਕਿਊਟ ਹੈ। ਇਹ ਕਿਸੇ ਕੋਲ ਨਾ ਮਤਲਬ ਮੰਗ ਕੇ ਲੈ ਆਂਦਾ ਹੈ ਨਾ, ਦੋਸਤ ਵਗੈਰਾ ਕੋਲ ਲੈ ਆਂਦਾ ਹੋਣਾ ਅਮਰ ਦੇ ਵਾਲਦ ਨੇ। ਅਮਰ ਨੂੰ ਤੁਸੀਂ ਜਾਣਦੇ ਹੀ ਹੋ ਯਾਰ ਅੱਛੀ ਤਰ੍ਹਾਂ। ਮੇਰੀ ਵੱਡੀ ਖਾਲਾਂ ਦਾ ਬੇਟਾ ਜੇ ਫੌਤ ਹੋ ਗਈ ਸੀ ਨਾ, ਉਹਦਾ ਬੇਟਾ ਹੈਗਾ, ਛੋਟਾ ਬੇਟਾ ਮੇਰੀ ਵੱਡੀ ਖਾਲਾਂ ਦਾ। ਲੈ ਜਾ ਭਾਈ, ਕਿਧਰੇ ਗੁੰਮ ਹੁੰਦਾ ਹੀ। ਆਜਾ ਯਾਰ ਉਧਰੋਂ ਹੁੰਦਾ ਹੀ ਚਲੀਏ ਪਰ ਫਿਰ ਮਟਰ ਵਗੈਰਾ ਵੀ ਖਾ ਦਈਏ ਆਪਣੇ ਵੀਵਰਾਂ ਨੂੰ। ਇੱਥੇ ਮਾਸ਼ਾਅੱਲਾ ਮਟਰ ਵੀ ਲੱਗੇ ਹੋਏ ਨੇਗੇ, ਤੁਹਾਨੂੰ ਦਿਖਾਣਾ ਆ ਗਿਆ। ਚੈੱਕ ਕਰੋ ਮਾਸ਼ਾਅੱਲਾ, ਬਿਊਟੀਫੁਲ ਯਾਰ। ਦਿਲ ਕਰਦਾ ਬਹਿ ਕੇ ਇੱਥੇ ਬਸ ਇਹਨਾਂ ਨੂੰ ਵੇਖੀ ਹੀ ਰੱਖਾਂ ਜਿੰਨੇ ਲੱਗੇ ਹੋਏ ਨੇ। ਔਰ ਮਾਸ਼ਾਅੱਲਾ ਬੜੇ ਤੰਦਰੁਸਤ ਵੱਲਾਂ ਖੜੀਆਂ ਨੇਗੀਆਂ। ਉੱਤੇ ਆ ਸਫੇਦ ਜੇ ਫੁੱਲ ਖਿੜੇ ਹੋਏ ਨੇਗੇ ਦੇਖੋ। ਔਰ ਇਹ ਫੁੱਲ ਜਦੋਂ ਗਿਰਨਗੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਥੱਲੇ ਮਟਰ ਲੱਗ ਜਾਵਣਗੇ। ਇਹਨਾਂ ਦਾਣੇ ਵਗੈਰਾ ਹਾਲੇ ਤੱਕ ਨਹੀਂ ਨੇਗੇ ਇੰਨੇ, ਲੇਕਿਨ ਹੁਣ ਦਾਣੇ ਬਣ ਰਹੇ ਨੇਗੇ। ਹਾਲੇ ਤੱਕ ਫੁੱਲ ਤਿਆਰ ਨਹੀਂ ਹੋਏ। ਵੈਸੇ ਤਾਂ ਬੜੇ ਮਟਰਾਂ ਚੁਣਾਈ ਹੋ ਰਹੀ ਹੈ ਨਾ, ਇਹ ਹਾਲੇ ਤੱਕ ਕੱਚੇ ਨੇਗੇ ਇਸ ਵਜ੍ਹਾ ਤੋਂ। ਚਲੋ ਇੱਥੋਂ ਇੰਝ ਹੀ ਹੋ ਚਲੀਏ, ਚੱਲ ਉੱਧਰ ਨੂੰ। ਇਹ ਨਵਾਂ ਘਰ ਕਹਿੰਦਾ ਬਣ ਰਿਹਾ ਜੀ। ਸ਼ਾਦੀ ਸ਼ੁਦੀ ਦਾ ਪਲਾਨ ਬਣਾਇਆ ਸੀ ਉਹਨਾਂ ਵਾਸਤੇ ਜਿਹਨੇ ਸ਼ਾਦੀਆਂ ਸ਼ੁਦੀਆਂ ਕਰਨ ਲੱਗੇ ਹੋਏ ਹਨ। ਨਹੀਂ ਸ਼ਾਦੀ ਵਾਸਤੇ ਨਹੀਂ, ਇਹ ਚਾਚੂ ਜੀ ਦੇ ਘਰ ਬਣ ਰਿਹਾ। ਅੱਛਾ ਜਿਨ੍ਹਾਂ ਦੀ ਪਿਛਲੇ ਦਿਨਾਂ ਸ਼ਾਦੀ ਹੋਈ। ਅੱਛਾ ਜਿਹੜੀ ਕੁਛ ਦਿਨਾਂ ਪਹਿਲਾਂ ਨਹੀਂ ਸ਼ਾਦੀ ਹੋਈ ਸੀਗੀ ਤੇ ਉਹਨਾਂ ਵਾਸਤੇ ਬਣਾਉਣ ਲੱਗੇ ਘਰ। ਮੈਂ ਕਿਹਾ ਨਵੀਆਂ ਸ਼ਾਦੀਆਂ ਹੀ ਕਰਨ ਲੱਗੇ ਨਾ ਅੱਗੇ ਹੋਰ ਵੀ ਬੱਚਿਆਂ ਦੀ। ਲੇਕਿਨ ਜਿਹਨਾਂ ਵਾਲੀ ਕਾਫੀ ਦੂਰ ਨੇ, ਤੇਰੀ ਨਾਲ ਕਰਨਗੇ, ਟੈਨਸ਼ਨ ਨਾ ਲਾਓ। ਨਾਲ ਇਹਨੂੰ ਹੀ ਪਰਨਾਵਣਗੇ ਕਿਸੇ ਨਾ ਕਿਸੇ ਖਾਤੇ ਇਸ ਬੰਦੇ ਨੂੰ ਗੱਤਣਗੇ। ਡਰੋ ਨਾ, ਅਸੀਂ ਬੰਦੇ ਹੀ ਆ। ਇੱਕ ਚੀਜ਼ ਦਿਖਾਵਾਂ, ਸੱਪ ਨੇ ਆਪਣੀ ਵਰਦੀ ਲਾ ਕੇ ਸਿੱਟੀ ਹੋਈ ਹੈ। ਪਤਾ ਨਹੀਂ ਜ਼ਹਿਰੀਲੀ ਵੀ ਹੁੰਦੀ ਹੈ, ਜੋ ਵੀ ਅੱਲਾਹ ਖੈਰ ਕਰੇਗਾ। ਆਹ ਦੇਖੋ, ਪਹਿਲੇ ਅਸੀਂ ਵੇਖਿਆ ਮੈਂ ਡਰ ਗਿਆ। ਉਹ ਮੈਂ ਕਿਹਾ ਸੱਪ ਹੈ, ਇਵੇਂ ਹੀ ਹੁੰਦਾ। ਮੈਂ ਕਿਹਾ ਸੱਪ ਹੈ, ਲੇਕਿਨ ਉਹਨੇ ਸੱਪ ਨੇ ਆਪਣੀ ਵਰਦੀ ਲਾਈ ਹੋਈ। ਓਏ ਹੋਏ ਬੜੀ ਨਾਜ਼ੁਕ ਹੈ ਯਾਰ, ਟੁੱਟ ਰਹੀ ਹੈ। ਕਾਫੀ ਦਿਨਾਂ ਨਹੀਂ ਹੁੰਦੀ। ਚੈੱਕ ਕਰੋ ਜੀ, ਸੱਪ ਆਪਣੇ ਹੱਥ 'ਚ ਆ ਗਿਆ। ਚੈੱਕ ਕਰੋ, ਬੰਦਾ ਆਵਾਜ਼ਾਂ ਮਾਰ ਰਿਹਾ, ਮੈਨੂੰ ਲੱਗਾ ਮੈਨੂੰ ਕਹਿੰਦਾ ਪਿਆ ਸੱਪ ਨਾ ਫੜ। ਆ ਬਈ ਸੱਪ ਦੀ ਵਰਦੀ। ਚਲੋ ਜੀ ਚਲੀਏ। ਇੱਥੋਂ ਨੇ ਵਰਦੀ ਚੇਂਜ ਕੀਤੀ ਹੋਣੀ ਹੈ ਕਿਉਂਕਿ ਇਹਨਾਂ ਦੇ ਉੱਤੋਂ ਨਾ ਜਿਸਮ ਦੇ ਉੱਤੇ ਜਿਹੜੀ ਪਹਿਲੇ ਤੈਅ ਹੁੰਦੀ ਨਾ, ਇਹ ਖਰਾਬ ਹੋ ਜਾਏ ਫਿਰ ਉੱਤੋਂ ਲਾ ਦਿੰਦੇ ਹੁੰਦੇ ਨਵੀਂ ਥੱਲੋਂ। ਉਹਨਾਂ ਜਿਵੇਂ ਆਪਣਾ ਯਾਰ ਮਾਸ ਲੈ ਜਾਂਦਾ, ਇਸੇ ਤਰ੍ਹਾਂ ਹਿਸਾਬ ਹੈਗਾ। ਇੱਕ ਵਾਰੀ ਕੂਚੀ ਉੱਤੋਂ ਲਾ ਦਿੰਦੇ ਨੇ। ਇੱਥੇ ਮੁਰਗੀ ਆਪਣੇ ਚੂਸਿਆਂ ਨੂੰ ਜਿਹੜਾ ਪਾਣੀ ਵਗੈਰਾ ਪਿਲਾ ਰਹੀ ਹੈਗੀ। ਖੁੱਲੇ ਮਾਹੌਲ ਰਵਣ ਆਏ ਨੇ ਮੁਰਗੀਆਂ ਵਗੈਰਾ ਦੇਖੋ ਨਾ। ਤੇ ਮਾਸ਼ਾਅੱਲਾ ਪਲੀਆਂ ਹੋਈਆਂ ਵੀ ਨੇ ਨਾ, ਇੱਥੇ ਨੂੰ ਕੀੜੇ ਵਗੈਰਾ ਖਾਣ ਨੂੰ ਮਿਲਦੇ ਰਹਿੰਦੇ ਕਿਉਂਕਿ ਨਾਲ ਹੀ ਨਹਿਰ ਹੈ ਨਾ। ਉਹ ਨਹਿਰ ਦੇ ਵਿੱਚ ਇੱਥੇ ਆਉਂਦਾ ਪਾਣੀ ਦੇ ਵਿੱਚ ਕੀੜੇ ਵਗੈਰਾ ਪਕੜ ਖਾਂਦੀ ਰਹਿੰਦੀ। ਇਸੇ ਸਾਰੇ ਚੂਜ਼ੇ ਦੇਖੋ ਕਿੰਨੇ ਸੰਭੇ ਹੋਏ ਨੇਗੇ। ਵੈਸੇ ਤਾਂ ਫਿਲਹਾਲ ਪਹਿਲੇ ਫੁੱਫੋ ਹੋਰਾਂ ਨੂੰ ਹੋ ਲਿਆ ਸੀ, ਲੇਕਿਨ ਹੁਣ ਫਿਰ ਚੱਲਣੇ ਆ ਗਏ। ਹੁਣ ਚੱਲ ਕੇ ਤੁਹਾਨੂੰ ਦਿਖਾਉਂਦੇ ਆ। ਇੱਥੇ ਫੁੱਫੋ ਜਾਨ ਹੋਰਾਂ ਲੈ ਆ ਗਿਆ ਤੇ ਅੰਮੀ ਜਾਨ ਜਿਹੜੀਆਂ ਨਾ ਇੱਥੇ ਬੈਠ ਕੇ ਚਾਹ ਪੀ ਰਹੀਆਂ ਨੇਗੀਆਂ। ਔਰ ਅੰਮੀ ਜਾਨ ਆਪਾਂ ਹੁਣ ਫਿਰ ਨਿਕਲੀ ਉਦੋਂ ਹੋਰ ਲੈਣਾ ਅਲੀ ਬਾਈ ਹੋਰਾਂ ਦੇ। ਉਹਨਾਂ ਅਸੀਂ ਗੁੱਲਰ ਦੇਖੇ ਨੇ ਛੋਟੇ ਛੋਟੇ। ਉਹ ਮੈਨੂੰ ਹੁਸੈਨ ਭਾਈ ਦੱਸ ਰਿਹਾ ਦੋ ਜਿਹੜੇ ਨਾ ਲੈ ਆਏ ਨੇਗੇ ਕਿਸੇ ਦੋਸਤ ਆਪਣੇ ਕੋਲ।
ਮੈਂ ਕਿ ਘਰ ਤੋਂ ਨਾ ਤੂੰ ਮੈਂ ਲੈ ਜਾਵਾਂ। ਹਾਂ ਘਰ ਪਾਲਣ ਵਾਸਤੇ ਨੇ ਇੱਕ ਆਪਾਂ ਲੈ ਕੇ ਚਲੇ ਜਾਂਦੇ, ਲੇਕਿਨ ਦੇਖਾਂਗੇ ਤੇਰੀ ਦੂਸਰੀ ਅੰਮੀ ਨੂੰ ਪਤਾ ਨਹੀਂ ਉਹ ਦੇਵੇਗੀ ਜਾਂ ਨਹੀਂ ਦੇਵੇਗੀ। ਹਾਂ ਅਗਰ ਵੈਸੇ ਮੇਰੀ ਖਾਲਾ ਜਿੰਦਾ ਹੁੰਦੀ ਤਾਂ ਉਹ ਤਾਂ ਦੇ ਦੇਣੇ ਸੀ, ਉਹਨੇ ਤਾਂ ਕਹਿੰਦੇ ਦੋਵੇਂ ਲੈ ਜਾਓ। ਕੋਈ ਪੁੱਛ ਲੈਂਦੀ ਨਾ ਵੀ ਇਹ ਗੁੱਲਰ ਤੁਹਾਡਾ ਹੈਗਾ ਤੇ ਉਹਨੇ ਆਖਣਾ ਇਹਨੂੰ ਲੈ ਕੇ ਜਾ। ਹਾਂ ਉਹਨੇ ਕਹਿਣਾ ਸੀ ਲੈ ਕੇ ਜਾਓ, ਤੁਸੀਂ ਪੁੱਛਿਆ ਹੈਗਾ ਕਿ ਹੁਣ ਸੰਗਦਾ ਸਹੀ ਗੱਲ ਬਈ ਦੇਸੀ ਕਿ ਨਾ ਪਤਾ ਨਹੀਂ ਕੀ ਆਖਸੀ ਕੀ ਨਾ ਆਖਸੀ, ਇਸ ਵਾਸਤੇ ਮੈਂ ਕਿਹਾ ਵੀ ਇਸ ਤਰ੍ਹਾਂ ਇਹ ਨਾ ਨਹੀਂ ਦੋ ਇਹਨੇ ਕੀ ਪਤਾ ਵੀ ਅਲੀ ਰਾਜ ਤੋਂ ਆ ਕੇ ਉਹ ਚੀਜ਼ ਨਾ ਪੁੱਛ ਲਿਆ ਹਾਂ ਇਹ ਨਾ ਘਰ ਦੋ ਨਾ ਰੱਖਣੇ ਨਹੀਂ। ਨਾ ਪਾਲੀ ਦੀ ਜ਼ਿਆਦਾ ਪਤਾ ਕਰੇ, ਕਿਉਂਕਿ ਇੱਕ ਵਾਰੀ ਮੈਂ ਅੱਖਾਂ ਨਾਲ ਵੇਖ ਲੈਣਾ ਮੇਰੇ ਦਿਲ ਨੂੰ ਥੋੜੀ ਤਸੱਲੀ ਹੋ ਜਾਏਗੀ, ਕਿਉਂਕਿ ਜਦੋਂ ਦੀ ਡਕੈਤੀ ਹੋਈ ਨਾ ਉਦੋਂ ਤੋਂ ਮੈਂ ਵੇਖਿਆ ਕੋਈ ਨਹੀਂ, ਮੇਰੇ ਕੋਲ ਤੇ ਫੈਸਲਾਬਾਦ ਜਵੀਜਾ ਕੋਈ ਨਹੀਂ ਮਗਰ ਤੇ ਇੱਥੋਂ ਹੀ ਪਤਾ ਕਰ ਗਈ ਸੀ ਕਿ ਅੱਲਾਹ ਪਾਕ ਉਹਦੀ ਜਿਹੜਾ ਹੈ ਹਿਫਾਜ਼ਤ ਕਰੇ। ਹੁਣ ਇਹਨਾਂ ਨੇ ਕੀ ਕਿਹਾ, ਕੋਈ ਪਤਾ ਲੱਗਿਆ ਚੋਰਾਂ ਨੂੰ? ਪਿੰਡ ਦੀ ਲੋਕੇਸ਼ਨ ਜਿਹੜਾ ਨਾ ਲਾਈ ਹੋਈ ਉਹਨਾਂ ਨੇ ਪੁਲਿਸ ਵਾਲਿਆਂ ਨੇ, ਉਹ ਤਾਂ ਟਰੈਕ ਉਹਨਾਂ ਨੇ ਕਰਨਾ ਨਾ ਫੋਨਾਂ ਦੇ ਜ਼ਰੀਏ। ਹੁਣ ਬਾਕੀ ਜਿਹੜਾ ਨਾ ਵੀ ਕੋਈ ਚੋਰ ਉੱਥੋਂ ਖਰੀਦ ਜਾਣਗੇ, ਕੋਈ ਮਾਰ ਜਾਣਗੇ ਤੇ ਕੁਝ ਜਿਹੜਾ ਨਾ ਧੱਕੇ ਹੋਣਗੇ ਹੋ ਸਕਦਾ ਉਹ ਮੰਨ ਕੇ ਚੋਰੀ ਤੇ ਉਹਨਾਂ ਕੋ ਮਨਾ ਲਵਣ। ਕੱਲ ਕੇ ਪਰਸੋਂ ਹੋਈ ਦੁਬਾਰਾ ਫੇਰ ਉੱਥੋਂ ਜਿਹੜਾ ਚੋਰੀ ਹੋਈ ਫੜਿਆ ਉਹਨਾਂ ਨੇ। ਵੀ ਹੋ ਸਕਦਾ ਵੀ ਇਹ ਚੋਰ ਸਾਡੇ ਬਣ ਜਾਵਣ ਜਾਂ ਕੋਈ ਹੋਰ ਬਣ ਉਹ ਜਾਵੇ। ਸਭ ਮੌਕੇ ਤੇ ਉਹਨਾਂ ਨੇ ਜਿਹੜਾ ਪੁਲਿਸ ਵਾਲਿਆਂ ਨੇ ਪਕੜ ਲਿਆ। ਉਹਨਾਂ ਨੂੰ ਸਾਹਮਣੇ ਫਾਇਰਿੰਗ ਕੀਤੀ ਨੇ, ਫਿਰ ਉਹਨਾਂ ਨੇ ਕੀਤੀ ਹੋਣੀ ਆ। ਹਾਂ ਮੁਕਾਬਲਾ ਹੀ ਹੋਇਆ ਹੋਣਾ, ਪੁਲਿਸ ਮੁਕਾਬਲਾ ਵਗੈਰਾ ਦੇ ਵਿੱਚ ਪਕੜੇ ਗਏ ਨੇ। ਫੜਿਆ ਗਿਆ ਦੋ ਉੱਥੇ ਮੌਕੇ ਤੇ ਜੀ। ਇਹ ਇਸ਼ਤਿਹਾਰੀ ਆਣਗੇ ਵੀ ਜਿਹੜੇ ਦੋ ਮਾਰ ਗਏ ਇੱਕ ਹਾਲੇ ਤੱਕ ਪੱਤੇ ਹੋਏ, ਹਾਲੇ ਤੱਕ ਵੀ ਕੋਈ ਪਤਾ ਨਹੀਂ ਚੱਲਿਆ ਗਿਆ ਵੀ ਇਹ ਚੋਰ ਹਨ ਜਾਂ ਕੋਈ ਹੋਰ ਹੋਣਗੇ। ਬਾਕੀ ਅੱਲਾਹ ਪਾਕ ਖੈਰ ਕਰ ਸੀ। ਸਾਰੇ ਮੇਰੇ ਭੈਣਾਂ ਭਾਈ ਮਿਲ ਕੇ ਅਲੀ ਰਜ਼ਾ ਵਾਸਤੇ ਦੁਆ ਕਰਨੀ, ਕਿਉਂਕਿ ਯਤੀਮ ਬੱਚਾ ਹੈ ਕਿ ਅੱਲਾਹ ਪਾਕ ਹਿਫਾਜ਼ਤ ਕਰੇ। ਜੀ ਆਮੀਨ ਆਮੀਨ। ਜਿਹੜਾ ਨਾ ਉਹਦੀ ਪਰੇਸ਼ਾਨੀ ਬੜੀ ਮੈਨੂੰ ਬੜੀ ਰਹਿੰਦੀ ਹੈ, ਕਿਉਂਕਿ ਉਹਦੀ ਮਾਂ ਹੁੰਦੀ ਨਾ ਤੇ ਜਿਵੇਂ ਨੇ ਮਸਲਾ ਬਣਿਆ ਨਾ ਉਹਨੇ ਉਕਤਾਂ ਤੱਕ ਵੀ ਨਹੀਂ ਜਾਣਾ, ਉਹਨੇ ਫੌਰਨ ਸਦਾ ਲੈਣਾ। ਪਹਿਲੇ ਨਹੀਂ ਜਾ ਉਹ ਤੇ ਕਿੱਥੇ ਰਵਣ ਦਿੰਦੀ ਸੀ, ਨਹੀਂ ਉਹਨੇ ਨਹੀਂ ਰਵਣ ਦੇਣਾ। ਹਸਨ ਹੈ ਨਾ ਤੇ ਇੱਕ ਮਿੰਟ ਸ਼ਹਿਰ ਵਗ ਜਾਵੇ ਨਾ ਤੇ ਨਾ ਹੋਵੇ ਤੇ ਮੇਰੀ ਜਾਨ। ਮੈਂ ਤਾਂ ਕਿੰਨੀ ਵਾਰੀ ਫੁੱਫਾ ਪਤਾ ਇਹਨਾਂ ਨੂੰ ਕਿੰਨੀ ਵਾਰੀ ਕਿਹਾ, ਕਿਉਂਕਿ ਮੈਨੂੰ ਕਾਫੀ ਜਿਹੜੇ ਨਾ ਮੇਰੇ ਵੀਵਰ ਦੇਖਣ ਵਾਲੇ ਮੈਨੂੰ ਆਫਰ ਕਰਦੇ ਨੇ, ਕਹਿੰਦੇ ਆ ਜਾ ਯਾਰ ਤੂੰ ਯੂਕੇ ਜਿਹੜਾ ਤੈਨੂੰ ਕੋਈ ਕੰਮ ਲੱਭ ਦਿੰਦੇ ਉੱਥੇ ਚਲਾ ਜਾ। ਲੇਕਿਨ ਮੈਨੂੰ ਜ਼ਿਆਦਾ ਮੇਰੇ ਅੰਮੀ ਅੰਬੂ ਰੋਕ ਦਿੰਦੇ ਨੇ, ਕਹਿੰਦੇ ਨਹੀਂ ਇਹ ਯੂਕੇ ਵੀ ਨਹੀਂ ਜਾਣਾ, ਇੰਗਲੈਂਡ ਵੀ ਨਹੀਂ ਜਾਣਾ, ਸਾਡਾ ਇੱਥੇ ਯੂਕੇ ਇੰਗਲੈਂਡ ਅਸੀਂ ਕੰਮ ਕਰ ਰਹੇ ਹਾਂ ਤਾਂ ਖਾ ਰਹੇ ਹਾਂ, ਚਲੋ ਘਰ ਦਾ ਨਿਜ਼ਾਮ ਤਾਂ ਚੱਲ ਰਿਹਾ। ਲੇਕਿਨ ਅੰਮੀ ਜਾਨ ਅਗਰ ਮਤਲਬ ਬੰਦਾ ਘਰੋਂ ਬਾਹਰ ਨਿਕਲੇ ਨਾ ਕੰਮ ਕਾਜ ਕਰੇ ਤਾਂ ਫੇਰ ਹੀ ਥੋੜਾ ਜਿਹਾ ਮਤਲਬ ਜ਼ਮਾਨੇ ਦਾ ਪਤਾ ਚੱਲਦਾ ਹੈਗਾ। ਨਹੀਂ ਉਹ ਵੀ ਅਸਲ ਗੱਲ ਸਹੀ। ਬਾਕੀ ਇਹ ਵੀ ਜਿਹੜੇ ਬੱਚੇ ਨੇ ਬੱਚੇ ਮਾਂ ਪਿਓ ਦੇ ਅੱਖੀ ਦੇ ਸਾਹਮਣੇ ਰਹਿਣ ਨਾ ਤੇ ਮਾਂ ਪਿਓ ਦੇ ਦਿਲ ਨੂੰ ਥੋੜੀ ਜਿਹੀ ਤਸੱਲੀ ਰੱਖਦੀ ਹੈ, ਕਿਉਂਕਿ ਹੁਣ ਤੂੰ ਵੇਖਿਆ ਹੈਗਾ ਵੀ ਨੈਟ ਤੇ ਵੀ ਖਾਲੇ ਪਿਆਣਗੇ ਕਿ ਉਹਨੇ ਮਾਂ ਦਾ ਇੱਕ ਪੁੱਤਰ ਆ ਗਿਆ ਤੇ ਉਸ ਵਿਚਾਰੀ ਨੇ ਬਾਹਰ ਭੇਜੇ ਸੀ ਕਮਾਈ ਵਾਸਤੇ ਤੇ ਉਹਨੇ ਸ਼ਾਦੀ ਰੱਖੀ ਹੋਈ ਹੈਗੀ ਤੇ ਉਹਨੇ ਅਗਵਾਣਾ ਆ ਗਿਆ ਮਾਂ ਨੂੰ ਫੋਨ ਕੀਤਾ ਵੀ ਮੈਂ ਪੈਸੇ ਭੇਜ ਕੇ ਨਾ ਤੇ ਫਿਰ ਤੇ ਨਕਾਲ ਕਰਾਂਗਾ। ਤੇ ਰਾਤ ਨੂੰ ਪਤਾ ਨਹੀਂ ਮੈਨੂੰ ਕੀ ਮਸਲਾ ਬਣਿਆ, ਇਸ ਕੀ ਡਾਂਡ ਹੋਈ ਕੀ ਉਹ ਵਿਚਾਰਾ ਮਾਰ ਗਿਆ। ਇੱਕੋ ਇੱਕ ਉਹਨਾਂ ਦੀ ਮਾਂ ਪਾਗਲ ਬਣ ਕੇ ਨਾ ਤੇ ਉਹ ਫਿਰਦੀ ਹੈਗੀ ਤੇ ਉਸ ਕਮਾਈ ਨੂੰ ਉਸ ਰਿਜ਼ਕ ਨੂੰ ਜਾਇਦਾਦ ਨੂੰ ਕੀ ਕਰਨਾ ਹੈ। ਉਹ ਤਾਂ ਇਸੇ ਤਰ੍ਹਾਂ ਅੱਲਾ ਮਾਫ ਕਰੇ ਕਿ ਉਹਨੇ ਜਿੱਥੇ ਮਤਲਬ ਕਿ ਸਾਡੇ ਇਤਨੇ ਪਿਆਰੇ ਭਾਈ ਨੇਗੇ, ਆਂਟੀਆਂ ਨੇਗੇ, ਅੰਕਲ ਨੇਗੇ, ਇਤਨੇ ਦੂਰ ਤੁਸੀਂ ਬੈਠੇ ਹੋ ਤੇ ਮਤਲਬ ਕਿ ਉੱਥੇ ਕੰਮ ਕਰਦੇ ਹੋ, ਪ੍ਰਦੇਸ਼ ਹੈਗਾ, ਉੱਥੋਂ ਅੱਲਾ ਨਾ ਕਰੇ ਕੋਈ ਬੰਦਾ ਮਤਲਬ ਕਿ ਮਾਰ ਵੀ ਜਾਵੇ ਨਾ ਤਾਂ ਉੱਥੋਂ ਲਾਸ਼ ਆਵਣ ਤੇ ਇੱਥੇ ਕਾਫੀ ਟਾਈਮ ਲੱਗਦਾ ਹੈਗਾ। ਮਾਫ ਕਰੇ ਅੱਲਾ ਮਾਫ ਕਰੇ। ਪ੍ਰਦੇਸ਼ ਜਿਹੜਾ ਕੱਟਣਾ ਨਾ ਬੜਾ ਮੁਸ਼ਕਿਲ, ਜਿਹੜਾ ਪ੍ਰਦੇਸ਼ ਜਿਗਰਾ ਹੈਗਾ ਕਸਮੇ ਜਿਹੜੇ ਪ੍ਰਦੇਸ਼ ਬੈਠੇ ਨੇ ਉਹਨਾਂ ਦਾ, ਔਰ ਪ੍ਰਦੇਸ਼ ਸੇ ਬਹਿ ਕੇ ਫਿਰ ਆਪਣੇ ਪਾਕਿਸਤਾਨ ਵਾਸਤੇ ਹੀ ਸੋਚਦੇ ਨੇ। ਦੁਆ ਕਰਨ ਵਾਲੇ ਦਿਨ ਰਾਤ ਜੀ ਜੀ ਕਿਉਂਕਿ ਜਿਹੜੇ ਅਮਰੀਕਾ 'ਚ ਅੱਗ ਲੱਗੀ ਹੈ ਨਾ ਤੇ ਉਦੋਂ ਨਾ ਮੇਰੀ ਬੜੀ ਟੈਨਸ਼ਨ ਬਣੀ ਜਿਹੜੀ ਹਸਨ ਦੀ ਖਾਲਾ ਵੀ ਅਮਰੀਕਾ 'ਚ ਰਹਿੰਦੀ ਸੀ ਤੇ ਮੈਂ ਆਖਾਂ ਵੀ ਹੋ ਸਕਦਾ ਸ਼ਾਇਦ ਉੱਥੇ ਉਸੇ ਸ਼ਹਿਰ 'ਚ ਲੱਗ ਗਈ ਹੋਵੇ। ਅਸਲ ਨੂੰ ਮੈਂ ਬਾਰ-ਬਾਰ ਫੋਨ ਮੰਗਾ, ਅਸਲ ਮੈਨੂੰ ਫੋਨ ਦੇਵੇ ਅੱਗੂ ਮੇਰੀ ਕਾਰ ਰੜੇ ਕੋਈ ਨਾ, ਮੈਨੂੰ ਹੋਰ ਪਰੇਸ਼ਾਨੀ ਆਖਾਂ ਕੀ ਪਤਾ ਵੀ ਉਹਨੂੰ ਕੋਈ ਮਸਲਾ ਬਣ ਗਿਆ। ਅਖੀਰੀ 12 ਵਜੇ ਮੈਂ ਵਾਇਸ ਕੀਤੀ, ਮੈਂ ਆਖਿਆ ਵੀ ਉਹਨਾਂ ਕੋਲ 4 ਵਜੇ ਦਿਨ ਹੁੰਦਾ ਨਾ ਤੇ ਮੈਂ 12 ਵਜੇ ਵਾਇਸ ਕੀਤੀ। ਜਦੋਂ ਵਾਇਸ ਸੈਂਡ ਹੋ ਗਈ ਮੈਨੂੰ ਇਹ ਥੋੜਾ ਜਿਹਾ ਹੌਸਲਾ ਲੱਭ ਗਿਆ ਵੀ ਉਹਦਾ ਨੰਬਰ ਚੱਲਦਾ ਹੈ, ਹੋ ਸਕਦਾ ਵੀ ਉਹ ਬਿਲਕੁਲ ਠੀਕ ਹੈ ਵੀ ਹਾਂ ਇਹੋ ਜਿਹੀ ਵੀ ਹਾਂ, ਕਿਉਂਕਿ ਇਸ ਦੁਨੀਆ ਤੁਹਾਨੂੰ ਪਤਾ ਹੈ ਹਜ਼ਾਰਾਂ ਚੰਗੇ ਲੋਕ ਨੇ, ਹਜ਼ਾਰਾਂ ਗੰਦੇ ਲੋਕ ਨੇ, ਲੇਕਿਨ ਅੱਲਾਹ ਪਾਕ ਨੇ ਦੇਖ ਕੇ ਹੀ ਆਪਣੇ ਹਿਸਾਬ ਨਾਲ ਹੀ ਅੱਲਾਹ ਪਾਕ ਨੂੰ ਜੋ ਅੱਛਾ ਲੱਗਦਾ ਉਹ ਕਰਦਾ ਹੈਗਾ। ਅਗਰ ਉੱਥੇ ਅੱਗ ਲੱਗੀ ਤਾਂ ਉਹਦੇ 'ਚ ਅੱਲਾਹ ਪਾਕ ਵੱਲੋਂ ਕੋਈ ਬਿਹਤਰੀ ਹੋਣੀ ਹੈਗੀ। ਹਾਂ ਸੋਹਣੇ ਮੇਰੇ ਰੱਬ ਦੀ ਮਰਜ਼ੀ ਪੁੱਤਰ ਉਹ ਹੀ ਹੁੰਦਾ, ਉਹਨੇ ਜਿੰਨਾ ਕਰੀਜ਼ਾ ਕਿਸੇ ਦੇ ਹੱਕ ਲਿਖਿਆ ਹੁੰਦਾ ਨਾ ਉਹ ਉਹਨਾਂ ਕੀ ਦਿੰਦਾ। ਆਪਾਂ ਹੁਣ ਜਿੰਨੀ ਮਿਹਨਤ ਕਰ ਲਈਏ ਜੋ ਕਰ ਲਈਏ ਜਿੰਨਾ ਉਹਨਾਂ ਨੇ ਆਪਾਂ ਨੂੰ ਦੇਣਾ ਨਾ ਉਹੀ ਆਪਾਂ ਨੂੰ ਮਿਲਣਾ, ਨਹੀਂ ਤਾਂ ਆਪਾਂ ਵਿਹਲੇ ਹੀ ਬੈਠੇ ਰਵੀ, ਜਿਹੜਾ ਆਪਣੀ ਕਿਸਮਤ ਆਪਾਂ ਨੂੰ ਮਿਲਦਾ ਹੀ ਰਹਿਣਾ ਹੈਗਾ, ਉਹ ਤਾਂ ਇਸੇ ਤਰ੍ਹਾਂ ਹੀ ਹੈਗਾ। ਹਾਂਜੀ ਅਲੀ ਰਜ਼ਾ ਦੀ ਅੰਮੀ ਵੀ ਨੇ ਇਸੇ ਤਰ੍ਹਾਂ ਭੁੱਖ ਬਰਦਾਸ਼ਤ ਕਰ ਲਵੇਗੀ, ਲੇਕਿਨ ਅਲੀ ਨੂੰ ਉਹਦੇ ਨਹੀਂ ਭੇਜਦੀ ਹੈ ਕਿਉਂਕਿ ਜਿਸ ਤਰ੍ਹਾਂ ਆਗੇ ਇੱਕ ਮਿੰਟ ਵੀ ਰੋ ਕੇ ਉਹ ਸਾਖਿਆ ਪਤਾ ਨਹੀਂ ਕੀ ਬਣਦੀ ਉਹ ਕਹਿੰਦਾ ਹੈ ਕਿ ਜਿਹੜਾ ਇੰਨਾ ਵਕਬਾ ਥੋੜਾ ਜਿਹਾ ਉਹਨੇ ਜਿਵੇਂ ਇੱਕ ਫਾਇਰਿੰਗ ਕੀਤੀ ਜੱਸੀ ਜਿਹੜਾ ਥੋੜਾ ਜਿਹਾ ਗਾਂ ਹੋ ਜਾਂਦੇ ਨਾ ਤਾਂ ਸਾਨੂੰ ਜਿਹੜਾ ਲੱਗ ਜਾਣੇ ਆ, ਗੋਲੀ ਲੱਗ ਜਾਣੀ ਸੀਗੀ। ਹਾਂ
ਤੇ ਸਾਨੂੰ ਜਿਹੜਾ ਲੱਗ ਪਈ ਕਿ ਇਮਰਾਨ ਜਿਹੜਾ ਉਹ ਵੀ ਆ ਤਾਂ ਉਹ ਦੋਵੇਂ ਤਾਂ ਹੋਰ ਉਹ ਕੱਲ ਗਏ ਸੀ ਨਾ ਅਸੀਂ ਸ਼ਾਨ ਭਾਈ ਹੋਰਾਂ ਲਈ, ਉਹ ਵੀ ਦੱਸ ਰਹੇ ਸੀ ਕਿ ਮਸੇ ਬਚੇ ਨੇਗੇ। ਕਰਕੇ ਆਇਆ ਸੀ ਕਿ ਬਾਕੀ ਤੁਸੀਂ ਸਾਰੇ ਮੇਰੇ ਭੈਣਾਂ ਭਾਈਆਂ ਲਈ ਰਜ਼ਾ ਵਾਸਤੇ ਦੁਆ ਕਰਨੀ, ਕਿਉਂਕਿ ਤੁਸੀਂ ਜਿਹੜੀ ਮਾਂ ਰਮਜ਼ਾਨ ਵਿੱਚ ਕਹਿ ਰਿਹਾ ਜਿਵੇਂ ਪਹਿਲਾ ਰੋਜ਼ਾ ਆ ਕੇ ਜਿਹੜਾ ਇੱਥੇ ਰੱਖਾਂ ਤੇ 30 ਰੋਜ਼ੇ ਜਿਹੜਾ ਰੱਖਦਾ ਆ 30 ਰੋਜ਼ੇ ਮਾਸ਼ਾਅੱਲਾ ਰੱਖਦਾ। ਅੱਲਾਹ ਪਾਕ ਸੋਹਣਾ ਜਿਹੜਾ ਖੈਰੀਅਤ ਨਾਲ ਲੈ ਆਵੇ ਜੀ ਆਮੀਨ ਆਮੀਨ। ਔਰ ਠੀਕ ਹੈ ਬਸ ਅਸੀਂ ਵੀ ਹੁਣ ਫਿਰ ਜੇ ਨਿਕਲਣ ਲੱਗੇ ਆ ਘਰ ਨੂੰ, ਚੱਲਨੇ ਹੁਣ ਫਿਰ ਘਰ, ਫਿਰ ਚੱਲਨੇ ਆਗੇ ਵਾਪਸ ਘਰ। ਹਾਲੇ ਤੱਕ ਨਹੀਂ ਅੰਮੀ ਹੋਰ ਯਾਰ ਹੈ। ਹਾਂਜੀ ਤਾਂ ਵਾਪਸ ਘਰ ਜੀ ਅਸੀਂ ਪਹੁੰਚੇ, ਖੜੇ ਆ ਕੇ ਪਿੱਛੇ ਦੇਖੋ ਕੁਤਬਸ਼ਾਨਾ ਟੂਲ ਪਲਾਜ਼ਾ ਤੇ ਆ ਗਿਆ, ਕਿਉਂਕਿ ਸਾਡੇ ਕੋਲ ਜਿਹੜਾ ਰਾਵੀ ਹੈ ਨਾ ਇਹ ਕੁਤਬਸ਼ਾਨਾ ਟੂਲ ਪਲਾਜ਼ਾ ਦੇ ਅੱਗੇ ਹੀ ਹੈਗਾ। ਕੁਤਬਸ਼ਾਨਾ ਇਸ ਦਿੰਦਾ ਹੈਗਾ, ਰਾਵੀ ਹੈ ਜਿਹੜਾ ਨਾ ਕੁਤਬਸ਼ਾਨੇ ਵਾਲਾ ਬ੍ਰਿਜ ਹੈਗਾ। ਔਰ ਇਸ ਸਾਈਡ ਤੇ ਦੇਖੋ ਜੀ ਮਾਸ਼ਾਅੱਲਾ ਸੂਰਜ ਜਿਹੜਾ ਗਰੂਬ ਹੋ ਗਿਆ ਹੋਇਆ ਹੈਗਾ, ਔਰ ਕਿੰਨਾ ਖੂਬਸੂਰਤ ਮੰਜ਼ਰ ਆ ਰਿਹਾ ਹੈਗਾ। ਬਾਕੀ ਘਰ ਪਹੁੰਚੇ ਖੜੇ ਯਾਰ, ਚੱਲੀਏ ਬਸ ਜਲਦੀ ਜਲਦੀ ਕਿਉਂਕਿ ਰਾਤ ਹੋ ਜਾਣੀ ਸਾਨੂੰ ਜਾਂਦੇ ਜਾਂਦੇ। ਵੈਸੇ ਤਾਂ ਫਿਲਹਾਲ ਕਿਉਂਕਿ ਸੂਰਜ ਗਰੂਬ ਹੋ ਗਿਆ, ਉਸ ਤੋਂ ਬਾਅਦ ਰਾਤ ਹੋਣ ਦੇ ਟਾਈਮ ਕੋਈ ਨਹੀਂ ਲੱਗਣਾ ਹੈਗਾ। ਔਰ ਚੱਲਨੇ ਆ। और माशाल्लाह जी कितना खूबसूरत मंजर हैगा सूरज गरूब होता इतने रावी ते। हाली तक गर्मियों च बड़ा मज़ा आता है इतने ना जो सूरज लहंदा है देखने का। वापस घर जी असी आ गए होया कि बड़ा टाइम हो गया बई, जानवर भी अंदर जो ना बनाए ने अबू जान रल के, और बाकी ने पट्ठे पुट्ठे भी पाए ने, कुतरे कोई नहीं ना अज पट्ठे, क्योंकि जेडे मैं वढ़ के गया सी ना सुबह सुबह वही बस पै सीगे, और वही जे ना मतलब कि इन्होंने खिलाए नेगे। मैं सुबह सुबह पट्ठे वड्डे ने बई, उस तो बाद ही असी गए आगे, लेकिन ये है कि मतलब इतने घर नहीं मैं चक के लिया, उत्थे ही पै सीगे, फिर अबू जान ने जाके चक्के नेगे। और जो मैं आ गया अबू जान बड़े गुस्से सी, कहते तू टाइम नाल नहीं हट सकता जी। मैं क्या फिर उधर भी जाना है ना, फुफोले भी दादी जान नहीं उधरों आ जाता है तो असी खुद भी हो लिया है। मैं को उस वजह तो लेट हो गई, कहते चलो कोई बात नहीं हैगी। तो उधर अज ब्लॉग से अपना यह भी ऐसे फोन च शुरू अम्मी जान ने किया, क्योंकि आईफोन उन्होंने चलाना नहीं आता है। तो ये इतने मेरे को सी अज थोड़ा जहा मैं लेट उठे आ गया, इस वजह तो अम्मी जान उन्होंने शुरू कर लिया। मैं चलो कोई ना यार चलन दईए, कोई नहीं रिजल्ट की की हैगी, इनका किहड़ा रिजल्ट होना पहले तरह रहा है। इस फोन का भी मतलब कि रिजल्ट उस तरह नहीं रहा जिवें पहले होंदा सीगा, लेकिन ये उस नालों कई हद तक बेहतर है। मतलब रात भी है ना, तो इधर तुहानूं दिखाना आ गया बई, चेक करो किस तरह आ रहा है। मतलब ठीक ही है यार, फिर भी हाले तक ठीक है, अल्लाह का शुक्र है कि हाई क्वालिटी की वीडियो बन जाती। और हाई क्वालिटी तो नहीं, लो क्वालिटी है। अगर देखा जाए हाई क्वालिटी बड़े महंगे महंगे कैमरे पे, लेकिन अपने हिसाब नाल फिलहाल ये भी हाई क्वालिटी है। और अल्लाह का शुक्र है कि इन्नी अच्छी रिजल्ट के अंदर वीडियो बन जाती है। थोड़ा जहा मतलब रिजल्ट कम सी इस वीडियो का, लेकिन इंशाअल्लाह ताला सुबह ऐसे फोन व्लॉग बनावांगा। नवे चैनल वास्ते भी अज व्लॉग नहीं बनया, क्योंकि उधर मसरूफियात है, फिर ना उनके वास्ते नहीं बनया। सुबह फर्स्ट टाइम पहले उनका व्लॉग बनावांगे, उस तो बाद फिर इस चैनल वास्ते व्लॉग बनावांगे। और ठीक है, जिन्ना भी व्लॉग से मैनेज करो इंशाअल्लाह ताला, कोशिश मैं करांगा ऐसे जेडे दिन के अंदर यह व्लॉग आ रहा है 2 व्लॉग अपलोड कर देवां। अगर ना हो सके तो चलो ये इंजॉय करो इंशाअल्लाह ताला, फिर 24 घंटे बाद व्लॉग आवेगा। ठीक है, थैंक्स फॉर वॉचिंग एंड अल्लाह हाफिज़।